ਅੱਜ ਪੰਜਾਬੀਅਤ ਦੇ ਮਾਣ ਗਾਮੇ ਭਲਵਾਨ ਰੁਸਤਮੇ ਹਿੰਦ ਨੂੰ ਯਾਦ ਕੀਤਾ ਗੂਗਲ ਨੇ। ਪੰਜਾਬੀਓ ਦੱਬ ਕੇ ਕਰ ਦਿਓ ਸ਼ੇਅਰ ਕਿਉਂਕਿ ਗੱਲ ਤੁਹਾਡੇ ਮਾਣ ਦੀ ਆ। ਅੱਜ ਖੜੇ ਆ ਗੂਗਲ ਦੇ ਮੂਹਰੇ ਤੇ ਤੁਹਾਨੂੰ ਦੱਸਦੇ ਆ ਗਾਮੇ ਭਲਵਾਨ ਦੀ ਜ਼ਿੰਦਗੀ ਦੇ ਕਈ ਅਹਿਮ ਤੱਥ। ਕੀ ਸੀ ਗਾਮੇ ਭਲਵਾਨ ਦੀ ਖੁਰਾਕ ਤੇ ਕਿਵੇਂ ਗਾਮਾ ਭਲਵਾਨ ਸਾਰੀ ਜ਼ਿੰਦਗੀ ਰਿਹਾ ਅਜੇਤੂ। 1878 ਦਾ ਉਹਦਾ ਜਨਮ ਹੁੰਦਾ ਵਾ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਚੱਬੋਵਾਲ ਦੇ ਵਿੱਚ ਤੇ ਉਹਦਾ ਨਾਂ ਰੱਖਿਆ ਜਾਂਦਾ ਹੈ ਭਲਵਾਨ ਗੁਲਾਮ ਮੁਹੰਮਦ ਬਖਸ਼ ਭੱਟ। ਇਹਨੇ 500 ਜਿਹੜੇ ਆ ਮੁਕਾਬਲੇ ਜਿੱਤੇ ਤੇ ਸਾਰਿਆਂ ਦੇ ਵਿੱਚ ਇਹ ਜਿੱਤਿਆ। ਬਰੂਸ ਲੀ ਜਿਹੜਾ ਵਾ ਉਹ ਗਾਮੇ ਨੂੰ ਟ੍ਰੇਨਿੰਗ ਰੂਟੀਨ ਨੂੰ ਫੋਲੋ ਕਰਦਾ ਸੀਗਾ ਤੇ ਦਿਨ ਦੇ ਵਿੱਚ 7.5 ਲੀਟਰ ਦੁੱਧ, ਪੌਣਾ ਕਿਲੋ ਬਦਾਮ, ਅੱਧਾ ਕਿਲੋ ਦੇਸੀ ਘਿਓ, 1.25 ਕਿਲੋ ਮੱਖਣ, 3 ਬਾਲਟੀਆਂ ਫਲਾਂ ਦੀਆਂ ਤੇ 6 ਦੇਸੀ ਮੁਰਗੇ ਜਿਹੜੇ ਆ। ਦਾਤਾ ਤੇ ਭਗਤ ਸੂਰਮੇ ਤਿੰਨੇ ਜੱਗ ਜਿਉਂਦੇ ਨੇ। ਮੜੀਆਂ ਤੇ ਮੇਲੇ ਲੱਗਦੇ, ਲੋਕੀ ਜਸ ਗਾਉਂਦੇ ਨੇ। ਸਿਲੀਕੌਨ ਵੈਲੀ ਦੇ ਵਿੱਚ ਗੂਗਲ ਦਫ਼ਤਰ ਦੇ ਮੂਹਰੇ ਆ ਕੇ ਇਹ ਗੱਲਾਂ ਅਸੀਂ ਕਿਉਂ ਕਰ ਰਹੇ ਹਾਂ? ਆ ਗੂਗਲ ਦਫ਼ਤਰ ਆ ਪਿੱਛੇ। ਇਹ ਗੱਲਾਂ ਅਸੀਂ ਤਾਂ ਕਰ ਰਹੇ ਹਾਂ ਕਿਉਂਕਿ ਰੁਸਤਮੇ ਹਿੰਦ ਗਾਮਾ ਪਹਿਲਵਾਨ ਦੇ 144ਵੇਂ ਜਨਮ ਦਿਨ ਦੇ ਮੌਕੇ 22 ਮਈ ਨੂੰ, ਅੱਜ ਇਸ ਤਰੀਕ ਦੇ ਵਿੱਚ ਅਸੀਂ ਖੜੇ ਹਾਂ 22 ਮਈ ਨੂੰ ਗੂਗਲ ਡੂਡਲ ਤੇ ਰੁਸਤਮੇ ਹਿੰਦ ਗਾਮਾ ਪਹਿਲਵਾਨ ਦੀ ਫੋਟੋ ਜਿਹੜੀ ਆ ਗੂਗਲ ਨੇ ਲਾਈ ਆ। ਇਹ ਕੋਈ ਛੋਟੀ ਗੱਲ ਨਹੀਂ ਆ, ਬਹੁਤ ਵੱਡੀ ਗੱਲ ਆ। ਇਸ ਵੇਲੇ ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੁਸੀਂ ਇਹ ਸਟੋਰੀ ਦੇਖ ਰਹੇ ਹੋਵੋਗੇ ਤੇ ਜਦੋਂ ਦੇਖ ਰਹੇ ਹੋਵੋਗੇ ਤਾਂ ਗੂਗਲ ਨੂੰ ਵਿਜ਼ਿਟ ਕਰਕੇ ਇਹਨੂੰ ਜਿਹੜਾ ਵਾ ਤੁਸੀਂ ਦੇਖ ਸਕਦੇ ਹੋ ਗਾਮੇ ਪਹਿਲਵਾਨ ਦੀ ਫੋਟੋ। ਗਾਮਾ ਪਹਿਲਵਾਨ ਕੌਣ ਸੀ? ਗਾਮਾ ਪਹਿਲਵਾਨ ਸਧਾਰਨ ਇਨਸਾਨ ਨਹੀਂ ਸੀ। 500 ਮੁਕਾਬਲੇ ਖੇਡੇ ਗਏ ਸੀ ਕੁਸ਼ਤੀ ਦੇ ਵਿੱਚ, ਭਲਵਾਨੀ ਦੇ ਵਿੱਚ। ਅਨਬੀਟਨ ਉਹ ਬੰਦਾ ਰਿਹਾ। 50 ਸਾਲ ਉਹ ਜਿਉਂ 50 ਸਾਲ ਮਾਫ ਕਰਨਾ, ਉਹਦਾ ਜਿਹੜਾ ਕਰੀਅਰ ਸੀ 50 ਸਾਲ ਸੀ। ਅਨਬੀਟਨ ਉਹ ਬੰਦਾ ਰਿਹਾ। ਬਰੂਸ ਲੀ ਵਰਗੇ ਲੋਕਾਂ ਨੇ ਉਸ ਟਾਈਮ ਦਾ, ਕਿਉਂਕਿ ਦੌਰ ਐਸਾ ਸੀ ਉਦੋਂ ਇੰਡੀਆ ਬ੍ਰਿਟਿਸ਼ ਰਾਜ ਦੇ ਅਧੀਨ ਸੀ ਜਿਸ ਟਾਈਮ ਦੀਆਂ ਗੱਲਾਂ ਨੇ। ਤਾਂ ਗਾਮਾ ਭਲਵਾਨ ਜਿਹੜਾ ਸੀਗਾ ਮਹਿਜ਼ 10 ਸਾਲਾਂ ਦੀ ਉਮਰ ਦੇ ਵਿੱਚ ਉਹ ਜਦੋਂ ਜੋਧਪੁਰ ਕੁਸ਼ਤੀ ਅਖਾੜੇ ਦੇ ਵਿੱਚ ਉਤਰਿਆ ਤਾਂ ਉਦੋਂ ਨੋਟਡ ਹੋ ਗਿਆ ਸੀ। ਗਾਮਾ ਪਹਿਲਵਾਨ ਐਸਾ ਭਲਵਾਨ ਹੋਇਆ ਦੁਨੀਆ ਦੇ ਵਿੱਚ ਜਿਹਨੂੰ ਕੋਈ ਹਰਾ ਨਹੀਂ ਸਕਿਆ। ਤੇ ਉਹਦੀ ਜਿਹੜੀ ਖੁਰਾਕ ਸੀ, ਉਹਦਾ ਜਿਹੜਾ ਨਿੱਤ ਦਾ ਸਾਦਾ ਜਿਹੜਾ ਜੀਵਨ ਸੀਗਾ ਉਹ ਨੋਰਮਲ ਨਹੀਂ ਸੀ। ਉਹ ਸਧਾਰਨ ਕਿਸਮ ਦਾ ਬੰਦਾ ਸੀਗਾ। ਇਸ ਕਰਕੇ ਗੂਗਲ ਨੇ ਜਿਹੜਾ ਉਹਨੂੰ ਸਪੇਸ ਦਿੱਤੀ ਆ ਤੇ ਉਹਨੂੰ ਅੱਜ ਡੂਡਲ ਤੇ ਜਿਹੜਾ ਗੂਗਲ ਡੂਡਲ ਤੇ ਫੋਟੋ ਲੱਗਦੀ ਆ ਉਹਦੇ ਵਿੱਚ ਜਿਹੜਾ ਉਹਨੂੰ ਐਡ ਕੀਤਾ ਗਿਆ। ਗਾਮੇ ਭਲਵਾਨ ਦੀ ਰੁਸਤਮੇ ਹਿੰਦ ਦੀ ਫੋਟੋ ਜਿਹੜੀ ਆ ਲਾਈ ਗਈ ਆ। ਵੰਡ ਤੋਂ ਬਾਅਦ ਗਾਮਾ ਭਲਵਾਨ ਪਾਕਿਸਤਾਨ ਦੇ ਵਿੱਚ ਵਸ ਗਿਆ ਸੀ। ਉਹ ਭਾਰਤ ਦੇ ਵਿੱਚ ਨਹੀਂ ਸੀ ਵਸਿਆ, ਪਰ ਸਮੁੱਚੀ ਪੰਜਾਬੀਅਤ ਵਾਸਤੇ ਗਾਮਾ ਭਲਵਾਨ ਇੱਕ ਜਿਹੜੀ ਆ ਉਹ ਪ੍ਰਾਪਤੀ, ਜਾਂ ਇੱਕ ਜਿੱਥੇ ਵੀ ਪੰਜਾਬੀ ਬੈਠਾ ਉਹ ਗਾਮੇ ਭਲਵਾਨ ਦਾ ਨਾਂ ਬੜੇ ਫਖਰ ਦੇ ਨਾਲ ਲੈਂਦਾ। ਅੱਜ ਅਸੀਂ ਇੰਡੀਆ ਦੇ ਵਿੱਚ ਆਮ ਹੀ ਖਬਰਾਂ ਪੜ੍ਹਦੇ ਹਾਂ ਕਿ ਜਿਹੜੇ ਖਿਡਾਰੀ ਆ ਉਹ ਰੁਲਦੇ ਫਿਰਦੇ ਆ। ਦੇਖੋ ਅਜੇ ਵੀ ਸਾਨੂੰ ਨਹੀਂ ਪਤਾ ਵੀ ਸਾਡੇ ਕੋਲੇ ਕਿੱਡੇ ਵੱਡੇ ਹੀਰੇ ਬੈਠੇ ਆ, ਪਰ ਅਜੇ ਵੀ ਅਸੀਂ ਵੇਖਦੇ ਆ ਵੀ ਸਾਡਾ ਕੋਈ ਖਿਡਾਰੀ ਨੈਸ਼ਨਲ ਖੇਡਿਆ ਵਾ, ਕੋਈ ਕਿੱਥੇ ਖੇਡਿਆ ਵਾ ਤੇ ਉਹ ਕੋਈ ਵਿਚਾਰਾ ਫਰੂਟ ਦੀ ਰੇਹੜੀ ਲਾਉਣ ਨੂੰ ਮਜਬੂਰ ਆ, ਕੋਈ ਦਿਹਾੜੀਆਂ ਕਰਨ ਦੇ ਲਈ ਮਜਬੂਰ ਆ। ਅੱਜ ਕਿਹੜਾ ਅਸੀਂ ਖਿਡਾਰੀਆਂ ਦੀ ਕਦਰ ਕਰ ਰਹੇ ਆ, ਪਰ ਗਾਮੇ ਭਲਵਾਨ ਨੂੰ ਗੂਗਲ ਨੇ ਵੀ ਸਪੇਸ ਦਿੱਤੀ ਆ। ਗਾਮੇ ਭਲਵਾਨ ਨੂੰ ਦੁਨੀਆ ਜਾਣਦੀ। ਅੱਜ ਸਰਚ ਕੀਤਾ ਜਿਹੜੇ ਗੂਗਲ ਨੂੰ ਦੇਖਦੇ ਨੇ ਲੋਕ, ਉਹ ਕਹਿੰਦੇ ਕਿ ਸਰਚ ਕੀਤਾ ਜਾ ਰਿਹਾ ਅੱਜ ਗਾਮੇ ਭਲਵਾਨ ਨੂੰ 22 ਮਈ ਨੂੰ, ਜਿਸ ਤਰੀਕ ਦੇ ਵਿੱਚ ਅਸੀਂ ਖੜੇ ਹਾਂ। ਅਸਲ ਵਿੱਚ ਗਾਮਾ ਭਲਵਾਨ ਕੌਣ ਆ? ਗਾਮੇ ਭਲਵਾਨ ਦੇ ਬਾਰੇ ਬਹੁਤ ਰੌਚਕ ਗੱਲਾਂ ਤੁਹਾਨੂੰ ਮੈਂ ਦੱਸਦਾ ਵਾਂ ਇਸ ਵੇਲੇ ਕਿ ਗਾਮੇ ਭਲਵਾਨ ਦੀ ਜਿਹੜੀ ਨਿੱਤ ਦੀ ਖੁਰਾਕ ਸੀਗੀ, ਜੇ ਤੁਸੀਂ ਉਹ ਸੁਣੋਗੇ ਤਾਂ ਉਹਦੇ ਬਾਰੇ ਹੈਰਾਨ ਹੋ ਜਾਓਗੇ। ਗਾਮਾ ਭਲਵਾਨ 1878 ਦਾ ਉਹਦਾ ਜਨਮ ਹੁੰਦਾ ਵਾ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਚੱਬੋਵਾਲ ਦੇ ਵਿੱਚ ਤੇ ਉਹਦਾ ਨਾਂ ਰੱਖਿਆ ਜਾਂਦਾ ਹੈ ਜਿਹੜਾ ਭਲਵਾਨ ਗੁਲਾਮ ਮੁਹੰਮਦ ਬਖਸ਼ ਭੱਟ ਤੇ ਪਿਤਾ ਦਾ ਨਾਮ ਮੁਹੰਮਦ ਅਜੀਜ਼ ਬਖਸ਼। ਇਹਨਾਂ ਦੇ ਘਰੇ ਹੋਇਆ ਤੇ ਉਹ 10 ਸਾਲਾਂ ਦੀ ਉਮਰ ਦੇ ਵਿੱਚ, ਜਿਵੇਂ ਮੈਂ ਦੱਸਿਆ, ਜੋਧਪੁਰ ਅਖਾੜੇ ਦੇ ਵਿੱਚ ਉਤਰਿਆ ਸੀ ਤੇ ਉਦੋਂ 400 ਤੇ ਵੱਧ ਭਲਵਾਨਾਂ ਨੇ ਆਪਣੇ ਜ਼ੋਰ ਦਿਖਾਏ। 400 ਤੋਂ ਵੱਧ ਭਲਵਾਨਾਂ ਦੇ ਵਿੱਚੋਂ ਗਾਮਾ ਨੋਟਡ ਹੋ ਗਿਆ। ਗਾਮਾ ਪਹਿਲੇ ਜਿਹੜੇ 15 ਭਲਵਾਨ ਸੀਗੇ ਉਹਨਾਂ ਦੇ ਵਿੱਚੋਂ ਚੁਣਿਆ ਗਿਆ ਇੱਕ ਬੰਦਾ ਸੀਗਾ ਉਹਨਾਂ ਟਾਈਮਾਂ ਦੇ ਵਿੱਚ 10 ਸਾਲ ਦੀ ਉਮਰ ਦੇ ਵਿੱਚ। ਯਾਨੀ ਕਿ ਇਹ ਗੱਲਾਂ 1880 ਦੇ ਲਾਗੇ ਛਾਗੇ ਦੀਆਂ ਨੇ ਜਿਹੜੀਆਂ ਮੈਂ ਕਰ ਰਿਹਾ ਵਾਂ। ਜਿਹੜੀ ਉਹਦੀ ਖੁਰਾਕ ਆ, ਅਨਬਲੀਵੇਬਲ ਖੁਰਾਕ ਆ। ਉਹਦੇ ਬਾਰੇ ਜਦੋਂ ਤੁਸੀਂ ਪੜ੍ਹਦੇ ਆ ਗਾਮੇ ਭਲਵਾਨ ਬਾਰੇ ਤੁਹਾਨੂੰ ਯਕੀਨ ਨਹੀਂ ਹੋਊਗਾ। ਹਰ ਰੋਜ਼ ਉਹ ਬੰਦਾ ਘੱਟੋ ਘੱਟ 5-5 ਹਜ਼ਾਰ ਬੈਠਕਾਂ, 3-3 ਹਜ਼ਾਰ ਡੰਡ
ਤੇ ਦਿਨ ਦੇ ਵਿੱਚ 7.5 ਲੀਟਰ ਦੁੱਧ, ਅੱਧਾ ਕਿਲੋ ਬਦਾਮ, ਪੌਣਾ ਕਿਲੋ ਬਦਾਮ, ਅੱਧਾ ਕਿਲੋ ਦੇਸੀ ਘਿਓ, ਸਵਾ ਕਿਲੋ ਮੱਖਣ, 3 ਬਾਲਟੀਆਂ ਫਲਾਂ ਦੀਆਂ ਤੇ 6 ਦੇਸੀ ਮੁਰਗੇ ਜਿਹੜੇ ਆ ਉਹ ਸ਼ਾਮਲ ਹੁੰਦੇ ਸੀਗੇ। ਗਾਮੇ ਭਲਵਾਨ ਦਾ ਪਹਿਲਾ ਮੁਕਾਬਲਾ 1895 ਦੇ ਵਿੱਚ ਹੋਇਆ ਸੀਗਾ ਤੇ ਉਸ ਤੋਂ ਬਾਅਦ ਉਹਨੇ 1910 ਦੀ ਗੱਲ ਆ ਜਦੋਂ ਉਹਨੇ ਲੰਡਨ ਦੇ ਵਿੱਚ ਜਾ ਕੇ ਵਿਸ਼ਵ ਚੈਂਪੀਅਨ ਜਬਿਸਕੋ ਦੇ ਨਾਲ ਉਹਦਾ ਮੁਕਾਬਲਾ ਹੋਣਾ ਸੀਗਾ ਤੇ ਬੈਂਜਾਮਿਨ ਰੋਲਨ ਨੂੰ ਉਹਨੇ ਪਹਿਲਾਂ ਹੀ ਰੋਲਤਾ ਸੀਗਾ ਤੇ ਜਿਹੜਾ ਮੁਕਾਬਲਾ ਇਹਦੇ ਨਾਲ ਹੋਇਆ ਸੀਗਾ ਜਬਿਸਕੋ ਦੇ ਨਾਲ, ਉਹ ਸੀਗਾ ਜਿਹੜੀ 3 ਘੰਟੇ ਦੀ ਕੁਸ਼ਤੀ ਸੀਗੀ। ਉਸ ਤੋਂ ਬਾਅਦ ਉਹਦਾ ਮੈਚ ਦਾ ਇਹ ਹੋਇਆ ਵੀ ਉਹਨੇ ਅਗਲੇ ਦਿਨ ਖੇਡਣਾ ਸੀਗਾ, ਪਰ ਅਗਲੇ ਦਿਨ ਜਬਿਸਕੋ ਗਾਮੇ ਦੇ ਨਾਲ ਕੁਲਿਆ ਨਹੀਂ। ਬਰੂਸ ਲੀ ਨੇ ਜਦੋਂ ਉਹਦੇ ਬਾਰੇ ਪੜ੍ਹਿਆ, ਆਰਟੀਕਲਾਂ ਦੇ ਵਿੱਚ ਆਇਆ, ਜਦੋਂ ਬ੍ਰਿਟਿਸ਼ ਨਿਊਜ਼ਪੇਪਰ ਆਰਟੀਕਲ ਆ ਰਹੇ ਸੀਗੇ ਤਾਂ ਬਰੂਸ ਲੀ ਨੇ ਵੀ ਉਹਦੇ ਬਾਰੇ ਪੜ੍ਹਿਆ। ਬਹੁਤ ਸਾਰੇ ਵਿਦਵਾਨਾਂ ਨੇ ਕਿਹਾ ਕਿ ਇਹ ਬੰਦੇ ਨੂੰ ਬੀਟ ਕੀਤਾ ਜਾ ਸਕਦਾ। ਕੋਸ਼ਿਸ਼ ਵੀ ਹੋਈ, ਬਹੁਤ ਸਾਰੀਆਂ ਐਸੀਆਂ ਪੇਸ਼ਕਦਮੀਆਂ, ਬਹੁਤ ਸਾਰੀਆਂ ਐਸੀਆਂ ਵਿਉਂਤਬੰਦੀਆਂ ਹੋਈਆਂ ਕਿ ਇਹ ਬੰਦੇ ਦੀ ਪਿੱਠ ਲਾਈ ਜਾ ਸਕਦੀ ਆ, ਪਰ ਤੁਸੀਂ ਦੇਖੋ ਵੀ 6 ਮੁਰਗੇ ਦਿਨ ਦੇ ਤੇ 5 ਹਜ਼ਾਰ ਬੈਠਕਾਂ ਤੇ 7 ਲੀਟਰ ਦੁੱਧ, 3 ਬਾਲਟੀਆਂ ਫਲਾਂ ਦੀਆਂ ਖਾਣ ਵਾਲਾ ਬੰਦਾ ਕਿਤੇ ਢਹਿ ਜੂਗਾ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਡੇਲੀ ਦੇ ਡੰਡ ਤੇ 40 ਭਲਵਾਨਾਂ ਨਾਲ ਘੁਲਦਾ ਸੀ। ਕਹਿੰਦੇ ਗਾਮਾ ਭਲਵਾਨ ਕੋਈ ਮਾੜੀ ਮੋਟੀ ਹਸਤੀ ਨਹੀਂ ਸੀ। ਗਾਮੇ ਭਲਵਾਨ ਦੇ ਬਾਰੇ ਅੱਜ ਤਾਂ ਹੀ ਤੁਸੀਂ ਪੰਜਾਬੀ ਰੇਡੀਓ USA ਤੇ ਇਹ ਜਿਹੜੀ ਸਟੋਰੀ ਅਸੀਂ ਕਵਰ ਕਰ ਰਹੇ ਹਾਂ, ਉਹਦੇ ਬਾਰੇ ਹੋਰ ਬੜੇ ਰੌਚਕ ਤੱਥ ਨੇ ਗਾਮੇ ਭਲਵਾਨ ਦੇ ਬਾਰੇ। ਜੇਕਰ ਤੁਸੀਂ ਵਿਕੀ ਤੇ ਜਾਓਗੇ ਤਾਂ ਵਿਕੀ ਕਹਿੰਦਾ ਕਿ ਲੈਗਸੀ ਹੈ ਜਿਹੜੀ ਇਸ ਬੰਦੇ ਦੀ, ਉਹ ਇਹ ਆਈ ਆ ਵੀ ਇਹਨੇ 500 ਜਿਹੜੇ ਆ ਮੁਕਾਬਲੇ ਜਿੱਤੇ ਤੇ ਸਾਰਿਆਂ ਦੇ ਵਿੱਚ ਇਹ ਜਿੱਤਿਆ। ਬਰੂਸ ਲੀ ਜਿਹੜਾ ਵਾ ਉਹ ਗਾਮੇ ਨੂੰ ਟ੍ਰੇਨਿੰਗ ਰੂਟੀਨ ਨੂੰ ਫੋਲੋ ਕਰਦਾ ਸੀਗਾ ਤੇ ਉਹਨੇ ਆਰਟੀਕਲ ਪੜ੍ਹੇ ਤੇ ਉਹ ਕਹਿੰਦਾ ਵੀ ਇਹ ਬੰਦਾ ਜਿਹੜਾ ਵਾ ਇਹਨੂੰ ਸ਼ਾਇਦ ਬੀਟ ਕਰਨਾ ਬਹੁਤ ਔਖਾ ਵਾ। ਜਿਹੜੀ ਉਹ ਡਿਸਕ ਪਾ ਕੇ ਰੱਖਦਾ ਸੀ ਆਪਦੇ ਗਲ ਦੇ ਵਿੱਚ, ਉਹ ਕੁਆਂਟਲ ਦੀ ਹੁੰਦੀ ਸੀ ਤੇ ਘੰਟਿਆਂ ਬੱਧੀ ਗਾਮਾ ਭਲਵਾਨ ਉਹ ਪਾ ਕੇ ਰੱਖਦਾ ਸੀਗਾ। ਤੇ ਇਸ ਤੋਂ ਇਲਾਵਾ ਉਹਦੀ ਦਿਨਚਰਿਆ ਦੇ ਵਿੱਚ, ਉਹਦੀ ਰੋਜ਼ਾਨਾ ਜਿਹੜੀ ਦਿਨਚਰਿਆ ਸੀਗੀ ਉਹਦੇ ਵਿੱਚ ਕਈ ਐਸੀਆਂ ਚੀਜ਼ਾਂ ਸ਼ਾਮਲ ਸੀ ਜਿਹ ਤੇ ਅੱਜ ਕੱਲ੍ਹ ਦਾ ਨਾਰਮਲ ਬੰਦਾ ਜਿਹੜਾ ਵਾ ਉਹ ਯਕੀਨ ਨਹੀਂ ਕਰ ਸਕਦਾ। ਇਹ ਗਾਮੇ ਭਲਵਾਨ ਦਾ ਜੀਵਨ ਆ। ਕੁੱਲ ਉਹ 82 ਸਾਲ ਜਿਉਇਆ, ਜਿਹਦੇ ਵਿੱਚ ਉਹ ਤਕਰੀਬਨ ਸਾਰੀ ਜ਼ਿੰਦਗੀ ਵਾਂਗੂ ਹੀ ਜਿਹੜਾ ਉਹ ਘੁਲਦਾ ਰਿਹਾ। 10 ਸਾਲਾਂ ਦੀ ਉਮਰ ਦੇ ਵਿੱਚ ਉਹ ਬੰਦਾ ਖਾੜੇ ਦੇ ਵਿੱਚ ਉਤਰਦਾ ਵਾ। 500 ਭਲਵਾਨ ਦੇ ਵਿੱਚੋਂ ਬੰਦਾ ਪਹਿਲੇ 10 'ਚ ਆਉਂਦਾ ਵਾ ਤੇ ਉਸ ਤੋਂ ਬਾਅਦ 50 ਸਾਲ ਦੱਸਦੇ ਆ ਵੀ ਦੁਨੀਆ ਭਰ ਦੇ ਵਿੱਚ ਗਾਮੇ ਭਲਵਾਨ ਦੀ ਕਿਸੇ ਤੋਂ ਝੰਡੀ ਨਹੀਂ ਪੱਟੇਗੀ। ਅੱਜ ਇਸੇ ਕਰਕੇ ਅਸੀਂ ਸਿਲੀਕੌਨ ਵੈਲੀ ਦੇ ਵਿੱਚ ਗੂਗਲ ਦੇ ਮੂਹਰੇ ਖੜੇ ਆ, ਕਿਉਂਕਿ ਅੱਜ 22 ਮਈ 2022 ਨੂੰ ਜੇਕਰ ਤੁਸੀਂ ਜਾਓਗੇ ਗੂਗਲ ਤੇ ਵਿਜ਼ਿਟ ਕਰੋਗੇ ਤਾਂ ਗਾਮੇ ਭਲਵਾਨ ਦੀ ਜਿਹੜੀ ਆ ਉਹ ਫੋਟੋ ਡੂਡਲ ਉੱਥੇ ਲੱਗਿਆ ਤੁਹਾਨੂੰ ਮਿਲੂਗਾ। ਦੁਨੀਆ ਭਰ ਦੇ ਵਿੱਚ ਸਰਚ ਕੀਤਾ ਜਾ ਰਿਹਾ। ਗਾਮਾ ਭਲਵਾਨ ਪੰਜਾਬੀਆਂ ਦੇ ਹਿੱਸੇ ਹੈ ਕਿ ਪੰਜਾਬੀਅਤ ਦੇ ਵਿੱਚੋਂ ਐਸੇ ਬੰਦੇ ਵੀ ਹੋਏ ਨੇ ਜਿਨ੍ਹਾਂ ਨੂੰ ਕੋਈ ਜਿੱਤ ਹੀ ਨਹੀਂ ਸਕਿਆ। ਸੋ ਇਸ ਕਰਕੇ ਹੋਰ ਵੀ ਚੀਜ਼ਾਂ ਇਸ ਸਟੋਰੀ ਦੇ ਵਿੱਚ ਤੁਸੀਂ ਐਡ ਕਰ ਸਕੋਗੇ ਕਮੈਂਟ ਦੇ ਵਿੱਚ ਜਾ ਕੇ। ਜੇ ਤੁਹਾਨੂੰ ਉਹਦੇ ਜ਼ਿੰਦਗੀ ਬਾਰੇ ਕੁਝ ਰੌਚਕ ਕਿੱਸੇ ਪਤਾ ਨੇ, ਪੰਜਾਬੀ ਰੇਡੀਓ USA ਦੇ ਫੇਸਬੁੱਕ ਪੇਜ ਤੇ ਜਾ ਕੇ ਤੁਸੀਂ ਕਮੈਂਟ ਕਰ ਸਕਦੇ ਹੋ। ਇਸੇ ਸਟੋਰੀ ਨੂੰ YouTube ਚੈਨਲ ਤੇ ਤੁਸੀਂ ਜਦੋਂ ਦੇਖੋਗੇ ਕਮੈਂਟ ਕਰਕੇ ਸਾਡੀ ਜਾਣਕਾਰੀ ਦੇ ਵਿੱਚ ਵਾਧਾ ਕਰ ਸਕਦੇ ਹੋ। ਸੋ ਅੱਜ ਇੱਥੇ ਆਉਣ ਦਾ ਮੰਤਵ ਉਹਨਾਂ ਲੋਕਾਂ ਨੂੰ, ਉਹਨਾਂ ਮਹਾਨ ਹਸਤੀਆਂ ਨੂੰ ਯਾਦ ਕਰਨਾ ਸੀਗਾ, ਉਹਨਾਂ ਦੇ ਬਾਰੇ ਦੱਸਣਾ ਸੀਗਾ ਕਿ ਜਿਨ੍ਹਾਂ ਦੀ ਡੂਡਲ ਤੇ ਫੋਟੋ ਲੱਗਦੀ ਆ, ਉਹਨਾਂ ਦੀ ਕਿਸੇ ਸਮਾਜ, ਸੱਭਿਆਚਾਰ, ਫਿਰਕੇ ਜਾਂ ਕਿਸੇ ਅਦਾਰੇ ਦੇ ਵਿੱਚ, ਜ਼ਿੰਦਗੀ ਦੇ ਕਿਸੇ ਪਹਿਲੂ ਦੇ ਵਿੱਚ ਜਾਂ ਜ਼ਿੰਦਗੀ ਦੇ ਕਿਸੇ ਫੀਲਡ ਦੇ ਵਿੱਚ ਉਹਨਾਂ ਨੇ ਕੋਈ ਨਾ ਕੋਈ ਮੁਕਾਮ ਜਿਹੜੇ ਆ ਹਾਸਲ ਕੀਤੇ ਹੁੰਦੇ ਆ। ਡੂਡਲ ਤੇ ਫੋਟੋਆਂ ਇੱਦਾਂ ਨਹੀਂ ਲੱਗਦੀਆਂ। ਸੋ ਪੰਜਾਬੀਅਤ ਦੇ ਹਿੱਸੇ ਗਾਮੇ ਭਲਵਾਨ ਵਰਗੇ ਲੋਕ ਆਏ ਆ। ਸਾਨੂੰ ਉਹਨਾਂ ਤੋਂ ਸੇਧ ਲੈ ਕੇ ਜਿਹੜੇ ਖਿਡਾਰੀ ਨੇ ਸਾਡੇ, ਉਹਨਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਵਾ ਤੇ ਉਹਨਾਂ ਨੂੰ ਹੋਰ ਇਨਕਰੇਜ ਕਰਨਾ ਚਾਹੀਦਾ ਵਾ। ਹਲੇ ਵੀ ਖਿਡਾਰੀ ਮੁੱਕੇ ਨਹੀਂ ਆ, ਪਰ ਲੋੜ ਆ ਉਹਨਾਂ ਨੂੰ ਤਰਾਸ਼ਣ ਦੀ। ਸੋ ਗਾਮੇ ਭਲਵਾਨ ਨੂੰ ਪੰਜਾਬੀਅਤ ਮਾਣ ਦੇ ਨਾਲ ਯਾਦ ਕਰਦੀ ਆ। ਗਾਮੇ ਭਲਵਾਨ ਨੂੰ ਅੱਜ ਵੀ ਯਾਦ ਕੀਤਾ ਜਾਂਦਾ। ਅੱਜ ਗੂਗਲ ਦੇ ਦਫ਼ਤਰ ਮੂਹਰੇ ਆਉਣ ਦਾ ਇਹੀ ਟੀਚਾ ਸੀਗਾ ਕਿ ਡੂਡਲ ਤੇ ਕੋਲੇ ਜਾ ਕੇ ਤੁਹਾਨੂੰ ਜਿਹੜਾ ਗੂਗਲ ਦਾ ਦਫ਼ਤਰ ਦਿਖਾਇਆ ਜਾਵੇ ਤੇ ਡੂਡਲ ਤੇ ਲੱਗੀ ਫੋਟੋ ਤੁਸੀਂ ਦੇਖ ਸਕੋ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।